ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ, ਆਤਮ ਗਿਆਨ ਦੀ ਅਗਲੀ ਕਿਸ਼ਤ ਦੇ ਵਿੱਚ ਫੇਰ ਹਾਜ਼ਰ ਹਾਂ। ਮੈਂ ਦਲਜੀਤ ਸਿੰਘ ਤੇ ਨਾਲ ਪਹਿਲਾਂ ਦੀ ਤਰ੍ਹਾਂ ਆਪਣੇ ਨਾਲ ਗਿਆਨ ਦਾ ਵਾਧਾ ਕਰਨਗੇ ਸਰਦਾਰ ਗੁਰਜੀਤ ਸਿੰਘ ਬੈਂਸ ਸਾਹਿਬ। ਤੁਸੀਂ ਜਦੋਂ ਕੋਈ ਵਰਤਦੇ ਹੋ ਤੁਹਾਨੂੰ ਉਹਦਾ ਪ੍ਰਭਾਵ ਤਾਂ ਪਤਾ ਹੋਵੇ ਵੀ ਕਹਿਣਾ ਕੀ ਚਾਹੁੰਦੇ ਆ ਜੀ। ਹੁਣ ਇੱਕ ਆਪਣੇ ਕੋਲ ਆਉਂਦਾ ਅੱਖਰ, ਆਪਾਂ ਕਹਿੰਦੇ ਸੀ ਵੀ ਪੂਰਾ ਕੀ ਹੁੰਦਾ, ਆਪਾਂ ਕਿਹਾ ਸੀ ਅਧੂਰਾ ਹੁੰਦਾ ਜੀ। ਅਧੂਰੇ ਤੋਂ ਕੀ ਹੋਣਾ? ਪੂਰਾ ਹੋਣਾ। ਹੁਣ ਪੂਰੇ ਦੇ ਬਾਰੇ ਦੇਖ ਲਓ ਕਿੰਨੀ ਜਾਣਕਾਰੀ ਹੈ। ਆਹ ਦੇਖ ਲਓ, ਇੰਨੀ ਜਗ੍ਹਾ ਪੂਰਾ ਸ਼ਬਦ ਆਉਂਦਾ ਜੀ। ਅਸੀਂ ਪੂਰੇ ਚੋਂ ਦੇਖੀਏ ਵੀ ਪੂਰੇ ਚੋਂ ਸਾਨੂੰ ਕੀ ਕਹਿੰਦੇ ਆ? ਪੂਰਾ ਗੁਰ ਵੀ ਆਇਆ, ਗੁਰਪੂਰਾ ਆਇਆ, ਪੂਰੇ ਗੁਰ ਆਇਆ, ਪੂਰੇ ਗੁਰ ਕੀ ਆਇਆ, ਸਤਿਗੁਰ ਪੂਰੇ ਆਇਆ। ਇਹਨਾਂ ਦੇ ਵਿੱਚ ਕੋਈ ਵਿਲੱਖਣਤਾ ਹੈ ਕਿ ਅਸੀਂ ਇਹਨਾਂ ਦੇ ਸਾਰੇ ਇੱਕ ਇੱਕ ਕਰੀ ਜਾਂਦੇ ਹਾਂ? ਨਹੀਂ, ਇਹਦਾ ਭਾਵ ਸਾਰਿਆਂ ਦਾ ਵੱਖਰਾ ਵੱਖਰਾ ਬਣਦਾ ਜੀ। ਪੂਰਾ ਹੋਣਾ ਅਸੀਂ, ਪੂਰਾ ਹੋਣ ਲਈ ਗੁਰ ਚਾਹੀਦਾ ਜੀ। ਤਾਂ ਕਲੀਅਰ ਹੋ ਗਿਆ। ਪੂਰੇ ਹੋਣ ਲਈ ਨਾਮ ਚਾਹੀਦਾ, ਗੁਰ ਹੀ ਨਾਮ ਹੈ। ਇਹ ਇਨਫਰੈਂਸ ਟੈਕਸਟ ਹੈ, ਤੁਸੀਂ ਇਨਫਰੈਂਸ ਕੱਢਣਾ ਇਹਦੇ ਚੋਂ ਵੀ ਅੱਛੇ ਦੀ ਆਹ ਲਿਖਤਾ। ਹੁਣ ਪੂਰੇ ਗੁਰ ਤੇ ਨਾਮ ਪਾਇਆ ਜਾਏ, ਵੀ ਪੂਰਾ ਗੁਰ ਕੌਣ ਹੁੰਦਾ? ਕਿਆ ਗੁਰੂ ਹੁੰਦਾ ਉਹ ਕਿ ਕੁਛ ਹੋਰ ਹੁੰਦਾ? ਤੇ ਪੂਰੇ ਗੁਰ ਤੇ ਨਾਮ ਪਾਇਆ ਜਾਏ ਤਾਂ ਉਹ ਤਾਂ ਤੁਹਾਡਾ ਜੂਨ ਚ ਆਇਆ ਹੋਇਆ ਕੋਈ, ਇਹਦਾ ਮਤਲਬ ਜੂਨੀ ਨਹੀਂ ਸੀ। ਜਾਂ ਉਹ ਪੂਰਾ ਗਿਆਨ, ਪੂਰਾ ਗਿਆਨ ਤਾਂ ਗਿਆਨੀ ਨਹੀਂ ਹੋਏਗਾ ਨਾ ਜੀ। ਵਿਗਿਆਨੀ ਤਾਂ ਪੂਰਾ ਹੋਏਗਾ। ਪੂਰਾ ਗਿਆਨ ਜਿਹੜਾ ਹੈ, ਪੂਰਾ ਗਿਆਨੀ ਜਿਹੜਾ ਉਹ ਪੂਰਾ ਗਿਆਨ ਦੇਗਾ। ਉਹ ਆਪੇ ਕਹਿੰਦੇ ਆ ਵੀ ਜਿਹੜਾ ਗੁਰ ਹੈ ਉਹਦੇ ਕੋਲ ਪੂਰੀ ਮੱਤ ਹੁੰਦੀ ਹੈ। ਤੇ ਦੂਸਰੀ ਗੱਲ ਹੈ ਕਿ ਅਸੀਂ ਲਿਰਿਕਸ ਦੇ ਵਿੱਚ ਧਿਆਨ ਘੱਟ ਹੈ, ਮਿਊਜ਼ਿਕ ਸਾਡਾ ਜ਼ਿਆਦਾ। ਤੁਸੀਂ ਕਿਸੇ ਸਿਆਣੇ ਨੂੰ ਪੁੱਛੋ, ਕਹਿੰਦਾ ਜਦੋਂ ਬੰਦਾ ਉਦਾਸ ਹੁੰਦਾ ਉਦੋਂ ਉਹਨੂੰ ਲਿਰਿਕਸ ਪਸੰਦ ਆਉਂਦੇ ਆ, ਜਦੋਂ ਉਹਦੇ 'ਚ ਉਦਾਸੀ ਨਹੀਂ ਹੈ ਉਦੋਂ ਉਹਨੂੰ ਮਿਊਜ਼ਿਕ ਹੀ ਚੰਗਾ ਲੱਗਦਾ। ਹੁਣ ਕਬੀਰ ਜੀ ਕਹਿੰਦੇ ਲੋਕ ਜਾਣੇ ਇਹ ਗੀਤ ਹੈ। ਬਈ ਗੀਤ ਵਾਂਗੂ ਲਿਖਿਆ ਤਾਂ ਲੱਗਦਾ, ਇਹ ਤੋਂ ਬ੍ਰਹਮ ਵਿਚਾਰ। ਹੁਣ ਫਿਰ ਬ੍ਰਹਮ ਬਾਰੇ ਖੋਜ ਸ਼ੁਰੂ ਕਰ ਲਓ ਵੀ ਬ੍ਰਹਮ ਦੇ ਕਿੰਨੇ ਰੂਪ ਹੈ ਬਾਣੀ 'ਚ। ਜੇ ਆਪਾਂ ਗੁਰ ਦੇ ਲੱਭੇ ਹੈ, ਨਾਵੇਂ ਦੇ ਲੱਭੇ ਹੈ, ਬ੍ਰਹਮ ਦੇ ਜਦੋਂ ਤੁਸੀਂ ਲੱਭੋਗੇ ਤੁਹਾਨੂੰ 4 ਰੂਪ ਮਿਲਣਗੇ ਬਾਣੀ 'ਚ। ਅੱਛਾ ਜੀ। 2 ਅੱਖਰ ਹੈ ਜਿਹਨਾਂ ਦੇ 4 ਰੂਪ ਬਾਣੀ 'ਚ ਮਿਲਦੇ ਆ ਤੁਹਾਨੂੰ। ਕਿਹੜੇ ਜੀ? ਇੱਕ ਦਾ ਹੈਗਾ ਰਾਮ ਜੀ, ਇੱਕ ਹੈਗਾ ਤੁਹਾਡਾ ਬ੍ਰਹਮ। ਕਬੀਰ ਜੀ ਨੇ ਦੋਹੇ ਜਗ੍ਹਾ ਕਿਹਾ, ਜਾਂ ਤਾਂ ਇਹਨੂੰ ਦੱਸਿਆ ਵੀ ਇਹ ਰਾਜਾ ਰਾਮ ਦੀ ਕਹਾਣੀ ਹੈ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਦੂਸਰੀ ਜਗ੍ਹਾ ਕਹਿੰਦੇ ਆ ਲੋਕ ਜਾਣੇ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਹੁਣ ਬ੍ਰਹਮ ਵਿਚਾਰ ਇੱਕ ਪੰਕਤੀ 'ਚ ਤਾਂ ਪੂਰੀ ਨਹੀਂ ਹੋਣੀ, ਨਾ ਇੱਕ ਅੱਖਰ 'ਚ ਪੂਰੀ ਹੋਣੀ ਹੈ। ਇਹਦਾ ਸਾਰੀ ਅਕਥ ਕਥਾ ਹੈ, ਇਹ ਮੁਕਾਈ ਨਹੀਂ ਜਾ ਸਕਦੀ। ਇੰਨਾ ਤੁਸੀਂ ਲਿਖ ਲਓ। ਕਬੀਰ ਉਹ ਹੈਗਾ 7 ਸਮੁੰਦਰੇ ਮਸ ਕਰੋ, 7 ਸਮੁੰਦਰਾਂ ਦੀ ਸਿਆਹੀ ਬਣਾ ਲਓ। ਕਲਮ ਕਰੋ ਬਨ ਰਾਏ, ਜਿੰਨਾ ਜੰਗਲ ਹੈ ਉਹਨਾਂ ਦੀ ਕਲਮ ਬਣਾ ਲਓ। ਕਿੰਨੀ ਬਨਸਪਤੀ ਹੈ। ਬਸਦਾ ਕਾਗਜ਼ ਜੇ ਕਰੋ, ਸਾਰੀ ਧਰਤੀ ਨੂੰ ਕੀ ਕਰੋ? ਹਰਜਸ ਲਿਖਣ ਨਾ ਜਾਏ। ਤਾਂ ਤੁਸੀਂ ਉਹ ਹਰਜਸ ਨੂੰ 2 ਅੱਖਰਾਂ 'ਚ ਸਮੇਟੋਗੇ ਜਾਂ 4 'ਚ ਸਮੇਟੋਗੇ ਜਾਂ 5 ਸਮੇਟੋਗੇ? ਇਹ ਤਾਂ ਕਥ ਕਥਾ ਹੈ, ਇਹ ਤਾਂ ਮੁਕਾਈਓ ਨਹੀਂ ਜਾ ਸਕਦੀ। ਐਨੀ ਗੁਰਬਾਣੀ ਹੋਰ ਲਿਖ ਦੇਣ ਫਿਰ ਵੀ ਠੀਕ ਹੀ ਹੈ। ਬਾਰ ਬਾਰ ਜ਼ਿਕਰ ਆਉਂਦਾ ਵੀ ਇਹ ਤਾਂ ਬਿਲਕੁਲ ਕਿਣਕਾ ਹੈ ਗਿਆਨ ਦਾ। ਇੰਨਾ ਗਿਆਨ ਥੋੜ੍ਹੀ ਹੈ, ਗਿਆਨ ਤਾਂ ਬਹੁਤ ਜ਼ਿਆਦਾ ਹੈ। ਤੁਸੀਂ ਉਹਨੂੰ ਪੁੱਛੋ ਨਿਊਟਨ ਨੂੰ, ਜਾਂ ਜਿਹੜਾ ਸੀਗਾ ਆਪਣਾ ਹਾਂ, ਉਹ ਕਹਿੰਦੇ ਜਦ ਅਸੀਂ ਛੋਟੇ ਸੀ ਸਾਨੂੰ ਲੱਗਦਾ ਅਸੀਂ ਗਿਆਨੀ ਸੀ, ਜਿਉਂ ਜਿਉਂ ਅਸੀਂ ਵੱਧ ਰਹੇ ਸਾਨੂੰ ਪਤਾ ਲੱਗ ਰਿਹਾ ਵੀ ਅਸੀਂ ਤਾਂ ਪੂਰੇ ਸਮੁੰਦਰ ਦੀ ਸੈਂਡ ਦਾ ਇੱਕ ਸਪੈਕਲ ਨਹੀਂ ਚੱਕਿਆ ਅਜੇ ਤਾਈਂ। ਤੇ ਤੁਸੀਂ ਕਹਿੰਦੇ ਹੋ ਵੀ ਮੈਂ 5 ਜਾਂ 2 ਕਰਕੇ ਕਰ ਲਾਂਗਾ। ਮਨ ਇੰਨੀ ਛੋਟੀ ਚੀਜ਼ ਨਹੀਂ ਹੈ ਵੀ ਉਹ ਇੰਨੀ ਛੋਟੀ ਚੀਜ਼, ਉਹ ਤਾਂ ਇੰਨੀ ਗੁਰਬਾਣੀ ਨਾਲ ਨਹੀਂ ਕਾਬੂ ਆ ਰਿਹਾ। ਸੋ ਇਹਨੂੰ ਗੀਤ ਨਹੀਂ ਸਮਝਣਾ। ਬ੍ਰਹਮ ਦੇ 4 ਰੂਪ ਆਪਾਂ ਦੱਸ ਦਿੰਦੇ ਬਾਣੀ 'ਚੋਂ। ਇੱਕ ਤਾਂ ਬ੍ਰਹਮ ਹੈ ਸਭ ਤੋਂ ਛੋਟਾ, ਉਹ ਤੋਂ ਵੱਡਾ ਉਹਦਾ ਪਿਤਾ ਹੈਗਾ ਬ੍ਰਹਮ। ਤੇ ਜਦ ਦੋਹੇ ਮਿਲਣਗੇ, ਉਹ ਕਹਿੰਦੇ ਹੈ ਆਪਣਾ ਕਬੀਰ ਨਾਮਦੇਵ ਜੀ ਦਾ ਸ਼ਬਦ ਹੈ ਵੀ ਮੈਂ 10 ਵੈਰਾਗਣ ਬਸ ਕਰੀ, ਪੰਚੋਂ ਕਾ ਮਿਟਨਾਊ।
10 ਗਿਆਨ ਇੰਦਰੇ ਜਦ ਬਸ 'ਚ ਆ ਗਏ ਮਨ ਬੁੱਧੀ ਦੇ, ਜੀ ਆਤਮ ਔਰ ਆਤਮਾ ਦੋਹੇ ਹੀ ਮਿਟ ਗਏ, ਇੱਕ ਤੀਸਰੀ ਉਹ ਚੀਜ਼ ਬਣ ਗਈ। ਜੀ ਜਦ ਤੁਸੀਂ ਦਾਣਾ ਬੀਜਿਆ, ਦਾਣਾ ਫਿਰ ਰਹਿ ਜਾਂਦਾ ਉੱਤੇ, ਦਾਣਾ ਆ ਗਿਆ, ਉਹਦਾ ਰੂਪ ਕੀ ਹੋ ਜਾਂਦਾ? ਪਲਾਂਟ ਬਣ ਜਾਂਦਾ। ਪਲਾਂਟ ਬਣ ਜਾਂਦਾ। ਉਹ ਕਹਿੰਦੇ ਹੁਣ ਪਲਾਂਟ ਬਣ ਗਿਆ, ਉਹ ਤੀਸਰਾ ਰੂਪ ਆ ਗਿਆ। ਇਹ ਇਸ ਤਰ੍ਹਾਂ ਹੈ, ਉਹਨੂੰ ਸਿੰਜਣਾ ਹੈ, ਸੁਹਾਗਾ ਦੇਣਾ ਹੈ, ਨਾਮ ਬੀਜ ਕੇ। ਨਾਮ ਬੀਜ ਸੰਤੋਖ ਸੁਹਾਗਾ, ਲਗਾਤਾਰ ਸੰਤੋਖ 'ਚ ਰਹਿਣਾ। ਆ ਤੁਸੀਂ ਦੇਖੋ ਅੱਖਰ ਰੱਟ ਕੇ ਤੁਸੀਂ ਕਿੰਨਾ ਚਿਰ ਸੰਤੋਖ 'ਚ ਰਹਿੰਦੇ ਹੋ, ਜਾਂ ਤਾਂ ਕੋਈ ਦੱਸੇ। ਹਾਂ, ਉਹ ਭੁਲੇਖਾ ਪਾਇਆ ਹੋਇਆ ਅਸੀਂ ਵੀ, ਕਿਉਂਕਿ ਕਿਹੜਾ ਪੈਣਾ ਚਾਹੁੰਦਾ ਇਹ ਜੇ ਉਹਦੇ ਵਿੱਚ ਨਾ ਗੰਭੀਰ ਵਿਚਾਰ 'ਚ ਨਹੀਂ ਅਸੀਂ ਪੈਣਾ ਚਾਹੁੰਦੇ। ਸਾਨੂੰ ਇਹ ਹੈ ਵੀ ਇਹ ਠੀਕ ਹੈ, ਇਹਦੇ ਹਿਸਾਬ ਨਾਲ ਅਸੀਂ ਕਰੀ ਜਾਂਦੇ ਹਾਂ। ਹੁਣ ਉਹਨਾਂ ਦਾ ਕਹਿਣਾ ਹੈਗਾ, ਹੁਣ ਗੁਰ ਨਾਲ ਗਿਆਨ 27 ਵਾਰ ਆਉਂਦਾ ਲਗਾਤਾਰ ਮਿਲ ਕੇ। ਗੁਰ ਗਿਆਨ ਔਂਕੜ ਨਾਲ, ਗੁਰ ਗਿਆਨ ਮੁਕਤਾ ਆਉਂਦਾ 19 ਵਾਰ, ਕਿਉਂਕਿ ਉਹਦੇ ਅੱਗੇ ਕੁਛ ਇਹੋ ਜਿਹਾ ਪ੍ਰਕਰਨ ਸ਼ੁਰੂ ਹੈ, ਮੁਕਤਾ ਹੋ ਗਿਆ। ਇਹ ਹੁਣ ਗੁਰ ਗਿਆਨ ਹੈ, ਗਿਆਨ ਗੁਰ ਹੈ। ਫਿਰ ਇੰਨੀ ਬਾਣੀ ਲਿਖਣ ਦੀ ਲੋੜ ਕੀ ਸੀ? ਫਿਰ 5 ਸ਼ਬਦ ਲਿਖ ਜਾਂਦੇ ਹੈ ਜੀ। ਉਲਝੇ ਪਏ ਹੈ ਇਹੋ ਸ਼ਬਦ ਨੇ। ਇੱਕ ਜਗ੍ਹਾ ਪ੍ਰੋਫੈਸਰ ਸਾਹਿਬ ਸਿੰਘ ਜੀ ਤੋਂ ਨਹੀਂ ਸਮਝ ਆਇਆ ਵੀ, ਉਹ ਕਹਿੰਦੇ ਵੀ ਉਹ ਇੱਕ ਜਗ੍ਹਾ ਦਾ ਆਇਆ ਹੋਇਆ ਵੀ ਕ੍ਰਿਸ਼ਨ ਹੈ, ਨਾਲੇ ਵਿੱਚ ਰਾਮਈਆ ਆ ਗਿਆ। ਹੁਣ ਇਹ ਨਹੀਂ, ਉਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਇਹ ਕੀ ਹੋ ਗਿਆ, ਵੀ ਕ੍ਰਿਸ਼ਨ ਜੀ ਦੀ ਮਾਤਾ ਦੇਵਕੀ ਹੈ ਤੇ ਇੱਥੇ ਦੇਵਕੀ ਨੂੰ ਉਹਨੇ ਰਾਮ ਜੀ ਦੀ ਮਾਤਾ ਵੀ ਕਹਿ ਦਿੱਤਾ। ਇਹ ਬੁਝਾਰਤਾਂ ਹੈ। ਬੁਝਾਰਤਾਂ ਆਪਾਂ ਨੂੰ ਬੁਝਾਰਤ ਲੈਵਲ 'ਤੇ ਨਹੀਂ ਤਾਂ ਫਿਰ ਲੋੜ ਕੀ ਸੀ? ਉਹ ਕਹਿੰਦੇ ਗੁਰਸਿੱਖਾਂ ਲੱਦੀ ਭਾਲ ਜੀਓ, ਗੁਰਸਿੱਖ ਲੱਭ ਲੈਂਦੇ ਹੁੰਦੇ ਆ। ਜੇ ਗੁਰਸਿੱਖ ਵਾਲੀ ਬੁੱਧੀ ਨਹੀਂ ਹੈ, ਦੂਜਿਆਂ ਨੇ ਵੀ ਤਾਂ ਕੁਛ ਨਾ ਕੁਛ ਕਰਨਾ ਹੀ ਹੈ। ਹੁਣ ਬਿਜਲੀ ਚਲੇਗੀ, ਜਿਹਦੇ ਕੋਲ ਲੈਂਪ ਉਹਨੇ ਲੈਂਪ ਬਾਲ ਲੈਣਾ, ਜੇ ਜਾਂ ਸੋਰਸ ਹੈ ਤੁਸੀਂ ਬਾਲ ਲੈਣਾ। ਹੁਣ ਉਪਜੈ ਸਹਿਜ, ਇਹ ਆਨੰਦ ਦੀ ਅਵਸਥਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਸਹਿਜ ਦੇ ਦੁਆਰਾ ਸਤਿਗੁਰ ਮਿਲਦਾ। ਉਪਜੇ ਸਹਿਜ ਕਿਵੇਂ? ਗਿਆਨ ਮਤ ਜਾਗਿਆ। ਸਹਿਜ ਇੱਕ ਬਾਈ ਪ੍ਰੋਡਕਟ ਹੈ ਕਿਹਦਾ? ਜਦੋਂ ਬੁੱਧੀ ਗਿਆਨ ਨੂੰ ਪੜ੍ਹ ਕੇ ਜਾਗਦੀ ਹੈ। ਹੁਣ ਇਹ ਤਾਂ ਕਰੋੜਾਂ ਜਨਮਾਂ ਦਾ ਸੁੱਤਾ ਪਿਆ, ਇੱਕ ਅੱਖਰ ਨਾਲ ਉੱਠ ਜੂਗਾ? ਨਹੀਂ ਉੱਠਦਾ। ਲਗਾਤਾਰ ਅਭਿਆਸ ਹੈ, ਉੱਧਰ ਨੂੰ ਤੁਰਨਾ ਪਊ। ਹੁਣ ਆਪਾਂ ਪਿੱਛੇ ਕਿਹਾ ਸੀ ਕੌਣ ਹੁੰਦਾ? ਗੁਰ, ਪੂਰਾ ਗੁਰ ਹੈ। ਦੇਖੋ ਕੌਣ ਹੈ? ਪੂਰੀ ਮਤ ਜਾਗੀ, ਜਿਹਦੀ ਮਤ ਪੂਰਨ ਹੋ ਗਈ ਹੈ। ਇਹਨਾਂ ਨੂੰ ਮਤ ਇਹ ਧਰਮ ਦੇ ਨਾਲ ਚੱਲਦੀ ਹੈ ਤੇ ਪੂਰਨ ਪ੍ਰਭ ਕੇ ਕੰਮ ਆ ਉਹਦੇ। ਫਿਰ ਉਹ ਬ੍ਰਹਮ ਹੈ। ਉਹ ਆਪਾਂ ਕਹਿੰਦੇ ਵੀ ਬ੍ਰਹਮ ਹੋ ਗਿਆ, ਬ੍ਰਹਮ 'ਚ ਮਿਲ ਕੇ ਪੂਰਨ ਬ੍ਰਹਮ ਹੋ ਗਿਆ। ਹੁਣ ਪੂਰਨ ਬ੍ਰਹਮ ਤੇ ਕਿਰਪਾ ਹੋਣੀ ਹੈ। ਆ ਕਿੱਥੋਂ ਹੋਣੀ ਹੈ? ਜਿਨੀ ਏਕੋ ਸੇਵਿਆ। ਹੁਣ ਇੱਕੋ ਜਿਹਾ ਸ਼ਬਦ ਹੈ, ਇਹ ਆ ਗਿਆ ਪਾਰ ਬ੍ਰਹਮ ਲਈ। ਪੂਰਨ ਬ੍ਰਹਮ ਨੇ ਪਾਰ ਬ੍ਰਹਮ ਦੀ ਸੇਵਾ ਕਰਨੀ ਹੈ। ਜਿਹੜਾ ਨਾਮ ਤੁਹਾਨੂੰ ਦਿੱਤਾ ਜਾਂਦਾ, ਇੱਕ ਨਾਮ ਤੁਹਾਨੂੰ ਕੀ ਕਰਦਾ? ਮਾਰਦਾ, ਮਨ ਨੂੰ ਮਾਰਦਾ। ਦੂਸਰਾ ਸਤਿਗੁਰ ਨੂੰ ਜਨਮ ਦਿੰਦਾ। ਜਿਹੜੇ ਅੱਖਰ ਅਸੀਂ ਰੱਟਦੇ ਆ, ਉਹ ਪਹਿਲਾਂ ਇਹ ਦੱਸੋ ਵੀ ਉਹ ਮਨ ਨੂੰ ਮਾਰਦੇ ਆ ਕੋਈ ਸਤਿਗੁਰ ਨੂੰ ਜਵਾ ਰਹੀ? ਸਾਨੂੰ ਤਾਂ ਆਰਡਰ ਹੀ ਨਹੀਂ ਪਤਾ ਇਹਨਾਂ ਚੀਜ਼ਾਂ ਦਾ। ਤੁਸੀਂ ਪਹਿਲਾਂ PR ਬਣਦੇ ਹੋ ਕਿ ਸਿਟੀਜ਼ਨ ਬਣਦੇ ਹੋ? ਉਹ ਕਹਿੰਦੇ ਅਸੀਂ ਸਿੱਧੇ ਸਿਟੀਜ਼ਨ ਹਾਂ। ਉਹ ਸਿਟੀਜ਼ਨ ਕਿਵੇਂ ਬਣ ਜਾਓਗੇ ਤੁਸੀਂ? ਉਹਨਾਂ ਨੂੰ ਇਹੀ ਨਹੀਂ ਪਤਾ ਵੀ ਪਹਿਲਾਂ ਕੀ ਹੋਣਾ। ਪਹਿਲਾਂ ਤਾਂ ਮਨ ਨੇ ਚੁੱਪ ਕਰਨਾ, ਮਨ ਨੂੰ ਗਿਆਨ ਚਾਹੀਦਾ। ਫਿਰ ਸਤਿਗੁਰ ਜਿਹੜਾ ਆਪਣਾ ਮੂਲ ਹੈ, ਉਹਨੇ ਪੀੜ ਬਣਨਾ। ਉਹਨਾਂ ਨੂੰ ਇਹੀ ਨਹੀਂ ਪਤਾ ਸ਼ਾਇਦ ਵੀ ਜਿਹੜਾ ਕੋਈ ਤੁਹਾਨੂੰ ਨਾਮ ਦਿੱਤਾ ਜਾਂਦਾ, ਉਹਦਾ ਤੁਹਾਨੂੰ ਅੱਗੇ ਉਹਦਾ ਰਿਜ਼ਲਟ ਕੀ ਹੈ। ਜਿਨੀ ਏਕੋ ਸੇਵਿਆ, ਕਿਸੇ ਨੇ ਵੀ ਪੂਰੀ ਮਤ ਪਈ। ਪੂਰੀ ਮਤ ਪਰਮੇਸ਼ਰ ਦਿੰਦਾ, ਉਹਨਾਂ ਕੋਲ ਪੂਰੀ ਮਤ ਹੈ। ਤਾਂ ਪੂਰੀ ਮਤ ਤਾਂ ਹੋਈ ਨਹੀਂ। ਉਸ ਤੋਂ ਪਹਿਲਾਂ ਅਸੀਂ ਜੇ ਕੁਛ ਕਹਾਂਗੇ ਅਧੂਰੀ ਮਤ ਵਾਲੇ ਨੂੰ, ਤਾਂ ਅਧੂਰੀ ਉਹ ਗੱਲ ਕਰਨੀ ਹੁੰਦੀ ਹੈ। ਤੇ ਉਦੋਂ ਅੱਗੇ ਹੈਗਾ ਵੀ ਇੱਕ ਤਾਂ ਹੈਗਾ, ਇਸੇ ਤੇ ਆਪਾਂ ਗੱਲ ਕਰਦੇ ਸੀ ਵੀ ਦੋ ਤਰ੍ਹਾਂ ਦੇ ਨਾਮ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਵੀ ਇੱਕ ਨਾਮ ਨੇ ਮਾਰਨਾ। ਉਹ ਕਿਵੇਂ ਮਾਰਨਾ? ਆਖਰੀ ਨਾਮ, ਆਖਰੀ ਸਲਾਹ। ਪਹਿਲਾਂ ਸਿਫਤ ਸਲਾਹ ਸਿੱਖੋ ਤੇ ਉਹ ਅੱਖਰਾਂ ਦੁਆਰਾ, ਅੱਖਰਾਂ 'ਚ ਲਿਖੀ ਹੈ ਸਿਫਤ ਸਲਾਹ। ਅਸੀਂ ਤਾਂ ਪਹਿਲਾਂ ਹੀ ਅਰਦਾਸ ਸ਼ੁਰੂ ਕਰ ਲਈ
ਅਰਦਾਸ ਨਹੀਂ ਕਰ ਸਕਦੇ ਤੁਸੀਂ। ਅਰਦਾਸ ਹੋਊਗੀ ਨਾਮ ਵਾਸਤੇ, ਨਾਮ ਪਦਾਰਥ ਵਾਸਤੇ ਅਰਦਾਸ ਹੋਊ, ਨਾਮ ਪਦਾਰਥ ਤੱਕ ਚੱਲੂਗਾ ਜਪ। ਇਹ ਅੱਖਰੀ ਨਾਮ ਹੀ ਚੱਲਣਗੇ ਜੋ ਆਪਾਂ ਜਪ ਬਾਣੀ ਦੇ ਵਿੱਚ ਕਹਿੰਦੇ, ਜੋ ਬਾਣੀ ਆਪਾਂ ਪੜ੍ਹਦੇ ਹਾਂ ਵੀ ਬ੍ਰਹਮਾ ਨੇ ਬ੍ਰਹਮ ਦਾ ਜਪ ਕਰਨਾ, ਰਾਮਾ ਨੇ ਰਾਮ ਦਾ ਜਪ ਕਰਨਾ, ਨਾਮੇ ਨੇ ਨਾਮ ਦਾ ਜਪ ਕਰਨਾ। ਤੇ ਇਹ ਜਪ ਦੇ ਜੋੜੇ ਹੈ। ਜਪ ਦੋ ਦੇ ਵਿੱਚ ਹੋਊਗਾ, ਵਿਚਾਰ ਲਈ ਦੋ ਤਾਂ ਚਾਹੀਦੇ ਆ। ਤੇ ਕਿਹਨੇ ਕਿਹਦੇ ਨਾਲ ਕਰਨੀ ਆ ਵਿਚਾਰ? ਇੱਕ ਹੱਥ ਨੇ ਦੂਏ ਦਾ ਹੱਥ ਧੋ ਦੇਣਾ, ਪਰ ਦੋਹੇ ਮਲਣ ਆਪਸ 'ਚ ਕਰਨਗੇ। ਉਹਦੇ ਲਈ ਕਬੀਰ ਜੀ ਨੇ ਸਾਨੂੰ ਸਮਝਾਇਆ ਹੋਇਆ ਕਿ ਮਨ ਕਰ ਮਟਕੀ, ਤਨ ਕਰ ਮਟਕੀ, ਮਨ ਮਾਹੇ ਬਿਲੋਵੀ। ਬਈ ਮਟਕੀ ਕੀ ਆ? ਹਿਰਦਾ। ਹਿਰਦੇ ਦੇ ਵਿੱਚ ਜਾ ਕੇ ਤੁਸੀਂ ਜੇ ਬੁਲਾਉਂਦੇ ਹੋ, ਬੁਲਾਉਣਾ ਕੀ ਹੈ? ਮਨ ਔਰ ਚਿੱਤ ਦਾ ਕੰਬੀਨੇਸ਼ਨ ਹੈ। ਰੋਟੀ ਆਪਾਂ ਕਿਵੇਂ ਖਾਂਦੇ ਹਾਂ? ਆਪਣੇ ਜਵਾੜੇ ਚੱਲਦੇ ਹਾਂ, ਜਵਾੜਿਆਂ ਦਾ ਕੰਬੀਨੇਸ਼ਨ ਹੈ। ਜੇ ਕੰਬੀਨੇਸ਼ਨ ਸਹੀ ਨਾ ਹੋਵੇ ਤਾਂ ਜੀਭ ਵੱਢੀ ਜਾਂਦੀ ਹੈ। ਕੰਬੀਨੇਸ਼ਨ ਹੈ ਮਨ ਔਰ ਚਿੱਤ ਦਾ, ਉਹਦੇ ਨਾਲ ਰੜਕਿਆ ਜਾਂਦਾ। ਤਾਂ ਉਹ ਕਹਿੰਦੇ ਸੰਤੋ ਮਾਖਣ ਖਾਇਆ, ਛਾਛ ਪੀਏ ਸੰਸਾਰ। ਉਹ ਛਾਛ ਵਾਲਾ ਨਾਮ ਲੈ ਕੇ ਖੁਸ਼ ਹੋ ਗਏ। ਸੋ ਨਾਮ ਐਸਾ ਨਾਮ ਨਿਰੰਜਨ ਹੋਈ। ਇੱਕ ਨਾਮ ਨਿਰੰਜਨ ਵੀ ਹੈਗਾ। ਜੇ ਕੋ ਮਨ, ਜਿਹਨੇ ਆਖਰੀ ਨਾਮ ਮੰਨ ਲਿਆ, ਉਹ ਨਾਮ ਨਿਰੰਜਨ ਤੱਕ ਚਲੇ ਜਾਂਦਾ। ਸੋ ਪਹਿਲਾਂ ਤਾਂ ਹਰ ਪ੍ਰੇਮ ਬਾਣੀ ਮਨ ਮਾਰਿਆ। ਜਿੱਦਣ ਮਨ ਮਰ ਗਿਆ ਉਹਨੂੰ ਗੌੜੀ ਸੁਖਮਣੀ 'ਚ ਕਹਿੰਦੇ ਆ, ਸੁਨ ਸਮਾਧ ਅਨਹਤ ਤੈ ਨਾਦ। ਪਹਿਲਾਂ ਸੁਨ ਸਮਾਧ ਤਾਂ ਹੋ ਜਾਓ। ਸਮਾਧ ਦਾ ਅਰਥ ਹੁੰਦਾ ਦੋ ਚੀਜ਼ਾਂ ਦਾ ਇੱਕ ਹੋਣਾ। ਸਮ ਆਦ, ਮਨ ਵੀ ਅੱਧਾ ਤੇ ਆਤਮਾ ਵੀ ਅੱਧੀ, ਆਤਮਾ ਅੱਧਾ ਆਤਮ ਵੀ ਅੱਧਾ। ਜਦ ਦੋਏ ਬਰਾਬਰ ਹੋ ਗਏ ਸਮਾਧ ਹੋ ਗਏ। ਉਹ ਸਮਾਧ ਕੋਈ ਐ ਨਹੀਂ ਵੀ ਅੱਖਾਂ ਮੀਚ ਕੇ ਬਹਿ ਗਏ। ਸਮ ਜਮਾ ਆਦ, ਦੋ ਹਿੱਸੇ ਇੱਕ ਹੋ ਗਏ। ਉਹਨੇ ਫਿਰ ਅੱਗੇ ਉਗਣਾ। ਜੇ ਕੋ ਮਨ ਜਾਣੇ ਮਨ ਕੋਈ। ਹੁਣ ਮਾਤਰਾਵਾਂ ਦੀ ਐਸੀ ਖੇਡ ਗੁਰਬਾਣੀ 'ਚ ਚੱਲਦੀ ਹੈ। ਇੱਕ ਆਪਾਂ ਇੱਕੇ ਪੰਕਤੀ ਵਿੱਚ ਦੋ ਅੱਖਰ ਇਸ ਤਰ੍ਹਾਂ ਦੇ ਨੇੜੇ ਨੇੜੇ ਦੇ ਹੈ, ਜੇ ਅਸੀਂ ਉਹਨੂੰ ਧਿਆਨ ਨਾਲ ਨਹੀਂ ਪੜ੍ਹਾਂਗੇ ਸਾਨੂੰ ਪਤਾ ਹੀ ਨਹੀਂ ਲੱਗਣਾ ਕਿ ਉਪਦੇਸ਼ ਕੀ ਸੀ ਤੇ ਅਸੀਂ ਕੀ ਸਮਝ ਗਏ। ਹੁਣ ਕਹਿੰਦੇ ਸਗਲ ਮਨੋਰਥ ਪੂਰਨ ਹੋਏ, ਹਾਹੇ ਨੂੰ ਹੋੜਾ ਈੜੀ ਨੂੰ ਲਾਮ। ਇਹ ਆਉਂਦਾ ਪਾਸਟ ਟੈਂਸ 'ਚ, ਭੂਤਕਾਲ 'ਚ। ਭੂਤਕਾਲ ਦੀ ਇਹ ਕਿਰਿਆ ਹੈ। ਤੇ ਦੂਸਰਾ ਆਉਂਦਾ ਕਦੇ ਨਾ ਹੋਈ। ਮੈਂ ਉਹਨੂੰ ਹੋਈ ਪੜ੍ਹਦਾ, ਹਾਏ ਨੂੰ, ਤਾਂ ਕਿ ਪਤਾ ਤਾਂ ਲੱਗੇ। ਅੱਛਾ। ਪੜ੍ਹਨ ਵਾਲਾ ਪਾਠੀ ਹੋਏ ਪੜ੍ਹਦਾ ਜਦੋਂ ਮੈਂ ਵੀ ਪੜ੍ਹ ਲੈਣਾ, ਮੈਂ ਕਦੇ ਨਾ ਹੋਏ ਕਰਨਾ। ਹਾਂ, ਹੋਈ ਕਹੂੰ। ਜਦ ਕਿ ਇਹ ਵੀ ਤੁਹਾਡੀ ਗੱਲ ਸਹੀ ਹੈ ਕਿ ਹੋਏ ਤੇ ਫਿਰ ਤਾਂ ਉਚਾਰਨ ਵਿੱਚ ਤਾਂ ਉਹੀ ਰਿਹਾ ਸੀ। ਜ਼ਮੀਨ ਅਸਮਾਨ ਦਾ ਫਰਕ ਹੋ ਗਿਆ। ਉਹ ਕਹਿੰਦੇ ਵੀ ਭੂਤਕਾਲ ਹੈ ਪਹਿਲਾਂ, ਸਗਲ ਮਨੋਰਥ ਪੂਰਨ ਹੋਏ, ਹੋ ਚੁੱਕੇ ਨੇ। ਮਨੋਰਥ ਕੀ ਹੈ? ਜਿਹੜੇ ਮਨ ਦੀਆਂ ਇੱਛਾ ਹੈ ਉਹ ਨਾਮ ਨੇ ਪੂਰੀਆਂ ਕਰਨੀਆਂ, ਗਿਆਨ ਨੇ। ਪਹਿਲੀ ਲਾਈਨ ਦੇ ਵਿੱਚ ਉਹ ਭੂਤਕਾਲ ਜੋ ਹੋ ਚੁੱਕਾ। ਹਾਂ, ਅੱਗਾਂ ਗਾਂ ਕਦੇ ਨਾ ਹੋਈ, ਅੱਗੇ ਨੂੰ ਦੁਖਾਲਾ ਜੀਓ। ਔਰ ਬਿਲਕੁਲ ਇੱਕ ਦੂਏ ਦੇ ਨਾਲ ਪਈਆਂ ਪੰਕਤੀਆਂ। ਇੰਨੀ ਵਿਚਾਰ ਕੇ ਔਰ ਇੰਨੀ ਬਰੀਕੀ ਨਾਲ ਇਹ ਲਿਖੀ ਹੋਈ ਹੈ। ਇਹੀ ਤਾਂ ਨਾਮ ਹੈ। ਇਹ ਨਾਮ ਕਿਵੇਂ ਨਹੀਂ ਹੈ ਮੈਨੂੰ ਦੱਸੋ ਕੋਈ। ਬਿਲਕੁਲ। ਜੇ ਤੁਸੀਂ ਇਹਨੂੰ ਪੁੱਠਾ ਪੜ੍ਹ ਜਾਓਗੇ ਤਾਂ ਤੁਸੀਂ ਅਗਲਾ ਤਾਂ ਕਹਿੰਦਾ ਤਨਖਾਹ ਮਿਲੀ ਨਹੀਂ, ਤੁਸੀਂ ਕਹਿੰਦੇ ਮਿਲ ਚੁੱਕੀ ਹੈ। ਇੰਨਾ ਫਰਕ ਹੈ। ਔਰ ਇਹਦੇ ਐਗਜ਼ਾਮਪਲ ਆਪਣੇ ਕੋਲ ਹੈ ਵੀ ਜੇ ਆਪਾਂ ਉਚਾਰਨ ਦਾ ਕੁਝ ਕਰੀਏ, ਜਿੱਦਾਂ ਉਚਾਰਨ ਤਾਂ ਆਪਾਂ ਇੱਕੋ ਜਿਹੇ ਕਰ ਦਿੰਦੇ, ਉੱਥੇ ਆਪਾਂ ਫਿਰ ਕਿੱਦਾਂ ਸੈਂਸ ਲਵਾਂਗੇ ਕਿ ਭੂਤਕਾਲ ਤੇ ਉਹਨੂੰ ਹੋਈ ਪੜੋ। ਕਿਉਂਕਿ ਈੜੀ ਤੇ ਜੇ ਮਾਤਰਾ ਹੋੜੇ ਦੀ ਹੈ ਔਰ ਈੜੀ ਤੇ ਮਾਤਰਾ ਹੈਗੀ ਈੜੀ ਦੀ, ਤਾਂ ਥੋੜਾ ਤਾਂ ਫਰਕ ਪਏਗਾ ਉਚਾਰਨ। ਹੋਏ ਤੇ ਹੋਈ, ਹੋਈ ਪੜ੍ਹ ਜਾਓਗੇ ਉਹਦਾ ਫਰਕ ਪੈ ਜਾਊ। ਆਹ ਐਗਜ਼ਾਮਪਲ ਦੇਖੋ, ਤਿਸ ਤੇ ਹੋਏ ਲੱਖ ਦਰਿਆਓ। ਇਹ ਤਾਂ ਹੋ ਚੁੱਕੇ ਨੇ, ਹੁਣੇ ਨਹੀਂ ਹੈ, ਇਹ ਤਾਂ ਹੋ ਚੁੱਕਿਆ ਕੰਮ। ਲਾਗੂ ਹੋਏ ਦੁਸ਼ਮਣਾ, ਸਾਖ ਵੀ ਭੱਜ ਖਲੋਏ। ਇਹ ਵੀ ਹੋ ਚੁੱਕੇ ਨੇ। ਕਈ ਕੋਟ ਹੋਏ ਪੁਜਾਰੀ, ਪਾਸਟ ਟੈਂਸ ਦੀ ਗੱਲ ਹੈ। ਸਾਰੇ ਹਾਹੇ ਨੂੰ ਹੋੜਾ, ਈੜੀ ਨੂੰ ਲਾ, ਈੜੀ ਨੂੰ ਲਾ। ਉਸ ਤੋਂ ਬਾਅਦ ਤੁਸੀਂ ਦੂਸਰੇ ਕਰ ਲਓ। ਕਿਵ ਸਚਿਆਰਾ ਹੋਈ ਹੈ, ਵੀ ਸਚਿਆਰਾ ਕਿਵੇਂ ਹੋਈਏ। ਹੁਣ ਯਾਰ ਸ਼ਬਦ ਹੈ, ਸੱਚ ਨਾਲ ਯਾਰੀ ਹੈ ਜਾਂ ਤੁਹਾਡੀ ਕੂੜ ਨਾਲ ਯਾਰੀ ਹੈ। ਬੁੱਧੀ ਹੈ ਵਿਚਾਲੇ,
ਜੇ ਤਾਂ ਉਹਦੀ ਕੂੜ ਨਾਲ ਹੀ ਆ ਰਹੀ ਹੈ ਤਾਂ ਉਹ ਕੂੜਿਆਰੀ ਹੈ, ਹਾਂਜੀ ਜੇ ਉਹਦੀ ਸੱਚ ਨਾਲ ਹੀ ਆ ਰਹੀ ਹੈ ਸਚਿਆਰੀ ਹੈ। ਸੱਚ ਨਾਲ ਯਾਰੀ ਪਾਉਣੀ ਹੈ। ਕਿਉਂ ਸਚਿਆਰਾ ਹੋਈ ਹੈ। ਹੁਣ ਇੱਥੇ ਸਿਆਰੀ ਨਾਲ ਲਿਖਣਾ ਪਊ, ਇਹ ਵੀ ਨਾਮ ਹੈ। ਜੇ ਇਹ ਨਾਮ ਨਹੀਂ ਫਿਰ ਬਾਣੀ ਦਾ ਪਾਠ ਕਿਉਂ ਕਰਦੇ ਹੋ? ਫਿਰ ਤਾਂ ਤੁਹਾਨੂੰ ਮੈਸੇਜ ਹੀ ਨਹੀਂ ਮਿਲ ਰਿਹਾ ਨਾ। ਫਿਰ ਤਾਂ ਤੁਸੀਂ ਉਹ ਕਹਿ ਰਹੇ ਆ ਲਾਲਾ ਜੀ ਅਜਮੇਰ ਗਏ ਹੈ, ਤੁਸੀਂ ਕਹੇ ਤਾਂ ਲਾਲਾ ਜੀ ਅੱਜ ਮਰ ਗਏ ਹੈ, ਤਾਂ ਤੁਸੀਂ ਤਾਂ ਬਸ ਐਵੇਂ ਹੀ ਹੈ। ਤਤ ਪਛਾਣੇ ਸੋ ਪੰਡਤ ਹੋਈ। ਭਈ ਜੇ ਪੰਡਤ ਬਣਨਾ ਤੁਸੀਂ ਤਾਂ ਤਤ ਨੂੰ ਪਛਾਣੋ। ਹੁਣ ਤਤ ਕੀ ਹੈ? ਆਤਮ ਤਤ ਹੈ ਤੁਹਾਡਾ। ਪਛਾਣੋ ਲਿਖਿਆ ਜੀ। ਪਹਿਚਾਣ ਕਿਵੇਂ ਹੁੰਦੀ ਹੈ? ਜੇ ਮੈਂ ਕਹਿ ਦੇਵਾਂ ਵੀ ਦਲਜੀਤ ਸਿੰਘ ਜੀ ਨੇ ਕਾਲੀ ਪੱਗ ਬੰਨੀ ਹੈ, ਉੱਥੇ 10,000 ਬੰਦਾ ਖੜਾ, 500 ਕਾਲੀ ਪੱਗ ਬੰਨੀ ਫਿਰਦਾ, ਮੈਂ ਪਛਾਣ ਲੂੰਗਾ ਤੁਹਾਨੂੰ? ਨਹੀਂ। ਉਹ ਤਾਂ ਐਂ ਕਹਿੰਦੇ ਆ ਵੀ ਬਸ ਐਂ ਪਛਾਣ ਹੋ ਜਾਂਦਾ। ਪਛਾਣਨ ਲਈ ਤਾਂ ਬਹੁਤ ਤਕੜੀ ਬੁੱਧੀ ਚਾਹੀਦੀ ਹੈ। ਹਾਂ, ਬਰੀਕੀ ਤੱਕ ਜਾਣਾ ਪੈਂਦਾ ਜੀ। ਗੁਰਮੁਖ ਤ੍ਰਿਭਵਨ ਸੋਝੀ ਹੋਈ। ਗੁਰਮੁਖਾਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜੂਗੀ। ਹੁਣ ਜਿਹੜਾ ਕੋਲ ਨਾਮ ਹੈ ਮੈਨੂੰ 3 ਭਵਨਾਂ ਦੇ ਨਾਂ ਹੀ ਦੱਸ ਦੇਣ। 3 ਭਵਨਾਂ ਦੇ ਨਾਂ ਦੱਸ ਦੇਣ ਉਹ ਸਿਰਫ। ਅੱਛਾ ਜੀ। ਹਾਂ, ਆਪਾਂ ਮੰਨ ਜਾਾਂਗੇ ਵੀ ਉਹਨਾਂ ਕੋਲ ਨਾਮ ਹੈਗਾ। ਲਿਖਿਆ ਹੋਇਆ ਬਾਣੀ 'ਚ ਗੁਰਮੁਖ ਤ੍ਰਿਭਵਨ ਸੋਝੀ ਹੋਈ। ਇਹ ਵੈਸੇ 3rd ਹੁੰਦਾ, ਤ੍ਰਿਭਵਨ 3rd ਹੁੰਦਾ। ਅੱਛਾ, ਇਹਦਾ 3 ਔਰ 3rd 'ਚ ਫਰਕ ਹੈ। ਹਾਂਜੀ। ਵੀ ਕਿਹਦਾ ਪਰਟੀਕੂਲਰ 3rd ਆ ਹੈ ਜਿਹਦੇ 'ਚ ਆਪਾਂ ਬੈਠੇ ਹਾਂ, ਇਹ ਤ੍ਰਿਭਵਨ ਹੈ। ਇਹ ਤਿੰਨੇ ਭਵਨ ਨਹੀਂ ਹੈ, ਤੀਆ ਭਵਨ ਹੈ। 3 ਤੇ ਤੀਜਾ। ਹਾਂ, ਇਹ ਤੀਜੇ ਦੀ ਗੱਲ ਹੋ ਰਹੀ ਹੈ। ਉੱਥੇ ਪ੍ਰੋਫੈਸਰ ਸਾਹਿਬ ਸੀ ਨੇ ਤਿੰਨੇ ਭਵਨਾਂ ਦੇ ਅਰਥ ਕਰਤੇ, ਉਹ ਵੀ ਠੀਕ ਨਹੀਂ ਨੇ। ਅੱਛਾ ਜੀ। ਇੱਕੇ ਭਵਨ ਦੀ ਸੋਝੀ ਇਹਦੀ ਹੋਈ ਹੈ। ਤੀਜੇ ਭਵਨ ਦੀ ਗੱਲ ਹੋਈ ਹੈ, ਨਾ ਕਿ 3 ਭਵਨਾਂ ਦੀ। ਹਾਂ, ਪਰ ਇਹਦਾ ਮਤਲਬ 2 ਭਵਨ ਹੋਰ ਵੀ ਹੈ ਨਾ। ਜਿਹੜਿਆਂ ਕੋਲ ਨਾਮ ਹੈ ਉਹ ਦੱਸਣ 3 ਭਵਨ ਦਾ ਨਾਮ ਲਿਖ ਕੇ ਦੇਣ ਸਾਨੂੰ। ਦੇਖੋ, ਨਾਮ ਤਾਂ ਗਿਆਨ ਹੈ ਜੀ। ਹੁਣ ਇਹ ਤੁਸੀਂ ਥੋੜ੍ਹਾ ਕਹਿ ਦੋਗੇ ਵੀ ਮੇਰੇ ਕੋਲ ਨਾਮ ਵੀ ਹੈਗਾ ਤਾਂ ਮੈਨੂੰ 3 ਭਵਨਾਂ ਦਾ ਨਹੀਂ ਪਤਾ। 3 ਲੋਕ ਕੀ ਹੈ, 4 ਯੁੱਗ ਕਿਹੜੇ ਆ, 4 ਪਦਾਰਥ ਕਿਹੜੇ ਆ, ਦੱਸਣੋ ਸਾਰੇ, ਹੈ ਨਾ। ਜਿਹੜਾ ਮੰਨਦਾ ਹੈ ਉਹਨੂੰ 3 ਭਵਨਾਂ ਦਾ ਗਿਆਨ ਹੁੰਦਾ। ਉਹ ਕਹਿੰਦੇ ਤੀਏ ਦਾ ਵੀ ਹੋ ਗਿਆ, 2 ਹੋਰ ਦਾ ਵੀ ਹੋਊਗਾ। ਇਹ ਗੱਲਾਂ ਤੁਹਾਨੂੰ ਪੁੱਛੋਗਾ ਕੋਈ ਤਾਂ ਤੁਸੀਂ ਜਵਾਬ ਕੀ ਦਓਗੇ? ਇਹਦਾ ਮਤਲਬ ਤੁਹਾਡੇ ਕੋਲ ਨਾਮ ਨਹੀਂ ਹੈ ਜਿਹੜਾ ਨਾਮ ਗੁਰਬਾਣੀ ਨੇ ਮੰਨਿਆ। ਹਾਂ, ਕੋਈ ਭੁਲੇਖਾ ਪਾਊ, ਨਾਮ ਤੁਹਾਡੇ ਕੋਲ ਜ਼ਰੂਰ ਹੋ ਸਕਦਾ। ਉਹਦਾ ਕੋਈ ਕਿਸੇ ਨੂੰ ਲਾਭ ਹੀ ਨਹੀਂ ਹੈ, ਨਾ ਤੁਹਾਨੂੰ ਹੈ ਨਾ ਕਿਸੇ ਨੂੰ ਹੈ। ਇਹ ਅਰਥ ਕੌਣ ਕਰੂਗਾ? 4 ਪਦਾਰਥ ਇੱਕ ਵੀ ਟੀਕਾਕਾਰ ਤੋਂ ਨਹੀਂ ਨਿਕਲੇ ਅੱਜ ਤਾਈਂ। ਧਰਮ ਅਰਥ ਕਾਮ ਮੋਖ ਜਿਹੜੇ ਨੇ ਉਹ ਆਏ ਹੋਏ ਸਿਮਰਤ ਸ਼ਾਸਤਰ 'ਚ। ਉਹਨੂੰ ਪੁਰਸ਼ਾਰਥ ਕਹਿੰਦੇ ਹਾਂ ਅਸੀਂ। ਪੁਰਸ਼ਾਰਥ ਦੇ 4 ਉਹ ਹੈ, ਅਸੀਂ ਤਾਂ ਪੁਰਸ਼ਾਰਥ ਵਾਲੀ ਮੱਤ ਨਹੀਂ ਹੈ। ਤੁਹਾਨੂੰ ਤਾਂ ਤੁਹਾਡੇ ਪਤਾ ਹੋਣੇ ਚਾਹੀਦੇ ਆ। 3 ਭਵਨ ਤੁਹਾਡੇ ਕਿਹੜੇ ਆ? ਤੁਸੀਂ ਖੋਜੋ ਬਾਣੀ 'ਚੋਂ। ਜੇ ਤੁਸੀਂ ਕਲੇਮ ਕਰਦੇ ਹੋ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ। ਬਿਨ ਸਤਿਗੁਰ ਸੇਵੇ ਜੋਗ ਨਾ ਹੋਈ। ਹੁਣ ਸਤਿਗੁਰ ਦੀ ਡੈਫੀਨੇਸ਼ਨ ਹੀ ਦੇ ਦੇਣ। ਸਤਿਗੁਰ ਦੇ ਅਰਥ ਸਤਿਗੁਰੂ ਕਰਨਗੇ। ਇੱਥੇ ਲਿਖਿਆ ਬਿਨ ਸਤਿਗੁਰ ਸੇਵੇ। ਸੇਵਾ ਕਿਵੇਂ ਕਰੀਦੀ ਹੈ ਸਤਿਗੁਰ ਦੀ, ਇਹ ਦੱਸਣੇ। ਹਰੇਕ ਜਗ੍ਹਾ ਆਪਾਂ ਫਸ ਜਾਵਾਂਗੇ ਕਿਉਂਕਿ ਇਹ ਬਹੁਤ ਵਿਸਤਾਰ ਦਾ ਵਿਸ਼ਾ ਹੈ। ਪਰ ਸਾਨੂੰ ਆਦਤ ਹੈ ਵੀ ਜੇ ਕੋਈ ਸਾਨੂੰ ਸ਼ਾਰਟਕਟ ਦੇ ਦੇਵੇ ਉਹਦੇ ਨਾਲ ਨਹੀਂ ਹੈ। ਤੇ ਇਹ ਇੰਨੇ ਨਿਯਮਾਂ ਦੇ ਬੱਧੀ ਹੋਈ ਹੈ ਬਾਣੀ। ਕਿੱਥੇ ਹੋਏ ਲਿਖਣਾ, ਕਿੱਥੇ ਹੋਈ ਲਿਖਣਾ, ਇਹ ਵਿਚਾਰ ਕੇ ਲਈ ਆਧਾਰ ਦੇ ਉੱਤੇ ਇਹਨਾਂ ਦਾ ਜਿਹੜਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਤੇ ਦੋਸਤੋ, ਇਸ ਕੜੀ ਦੇ ਵਿੱਚ ਹੁਣ ਸਮਾਪਤੀ ਕਰਦੇ ਹਾਂ ਤੇ ਅਗਲੇ ਪ੍ਰੋਗਰਾਮ ਵਿੱਚ ਹੋਰ ਵਿਚਾਰ ਚਰਚਾ ਜਿਹੜੀ ਹੈ ਕਰਾਂਗੇ। ਤੇ ਗੱਲਬਾਤ ਇਹਨਾਂ ਨੇ ਕੀਤੀ, ਜਿੱਦਾਂ ਨਾਮ ਪਦਾਰਥ ਆ ਮੇਰੇ ਹੁਣ ਜਿਹਨ ਦੇ ਵਿੱਚ ਹੈਗਾ, ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਤੇ ਇਹਦੇ ਵਿੱਚ ਜੋ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ ਉਹਦੇ ਵਿੱਚ ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਕਿ ਗੁਰਬਾਣੀ ਨੂੰ ਸਮਝਣ ਦੇ ਲਈ ਬੜਾ ਵਿਸਤਾਰਤ ਤੌਰ ਦੇ ਉੱਤੇ ਸਾਨੂੰ, ਜਿੱਥੇ ਉਹਨਾਂ ਦੇ ਨਾਮ ਦੇ ਜਿਹੜੇ ਮੀਨਿੰਗ ਜ਼ਰੂਰੀ ਆ, ਉੱਥੇ ਸਾਨੂੰ ਭਾਵਵਾਚਕ ਜਿਹੜਾ ਸਮਝ ਜ਼ਰੂਰੀ ਚਾਹੀਦੀ ਆ, ਤੇ ਨਾਲ ਨਾਲ ਜਿਹੜੇ ਵਿਆਕਰਨਕ ਨੇਮ ਬਣੇ ਹੋਏ ਆ ਉਹਨਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਉਚਾਰਨ ਦੇ ਵਿੱਚ ਉਹ ਚੀਜ਼ਾਂ ਅਸੀਂ ਉਹ ਭਾਵ ਨਹੀਂ ਲੈ ਪਾਉਂਦੇ ਜੋ ਵਿਆਕਰਨਕ ਤੌਰ ਦੇ ਉੱਤੇ ਉਹ ਚੀਜ਼ਾਂ ਹੈਗੀਆਂ। ਤੇ ਇਹਨਾਂ ਸ਼ਬਦਾਂ ਦੇ ਨਾਲ ਕਿ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਪਸੰਦ ਕਰੋਗੇ। ਕੋਈ ਫੀਡਬੈਕ ਹੋਵੇ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਜਿਹੜੀ ਬਣਾ ਸਕਦੇ ਹੋ।
ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਨੂੰ ਸਿੱਖਣ ਨੂੰ ਮਿਲ ਸਕਦੀਆਂ, ਕਿਉਂਕਿ ਗਿਆਨ ਜਿਹੜਾ ਆ ਇਹ ਆਦਾਨ ਪ੍ਰਦਾਨ ਆ। ਤੁਸੀਂ ਸਾਨੂੰ ਕੋਈ ਵੀ ਫੀਡਬੈਕ ਦਿਓਗੇ ਉਹ ਵੀ ਸਾਡੇ ਲਈ ਪ੍ਰਾਪਤੀ ਆ। ਤੇ ਬੈਂਸ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ। ਉਦੋਂ ਤੱਕ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।